वाह क्यों पीछे रख दे हो? ਇਹਦੇ ਵਿੱਚ ਇੱਕ ਗੱਡੀ ਹੁੰਦੀ ਹੈ। ਹਾਂਜੀ। ਜਿਹੜੀ ਗੱਡੀ ਅਗਲਾ ਬਾਲ ਵੀ ਰੋਕਦੀ ਹੈ। अच्छा अच्छा ਲੇਕਿਨ अच्छा ਗੱਡੀ ਹੁੰਦੇ ਬਾਵਜੂਦ ਨਹੀਂ। चलो करो जी। वाह ਆ ਪੈਰ ਜਿਹੜਾ ਨਾ ਇਹਨੂੰ ਕੀ ਕਹਿੰਦੇ ਆ ਜਿਹੜਾ ਹੁਣ ਤੁਸੀਂ ਮਾਰਿਆ? ਇਹਨੂੰ ਕਹਿੰਦੇ ਸਿਰ ਮੋਢਾ। ਸਿਰ ਮੋਢਾ। ਤਾਂ ਘੁਮਾ ਕੇ ਦੱਸ। ਹਾਂ 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 वाह ਯਾਰ ਮੇਰੇ ਘਰ ਜਾਣਾ ਛੋਟਾ ਯਾਨੀ आओ फिर एक बार आओ। ਦੁਸ਼ਮਣ ਨੂੰ ਪਿੱਛਾ ਨਹੀਂ ਦੇਣਾ ਬਸ ਆਜ ਦਾ। आजो आजो। ਨਾ ਟੁੱਟੇ ਤੇ ਨਾ ਫੁੱਟੋਵੇ। अच्छा ਉਹ ਘੋੜੀਆਂ ਦੇ ਲਾਪੇ ਬਾਹਰ ਕਰ ਮੈਂ ਰੋਕਦਾ ਰਿਹਾ ਤੇਰਾ। ਜਿਹੜੇ ਚਾ ਰੋਕਦਾ ਰਿਹਾ ਇੱਕ ਘੰਟਾ ਲੜਦੇ ਰਹੇ। ਫਿਰ ਐਸ ਰੋਕ ਐਸ ਰੋਕ अच्छा ਬਰਸੀ ਐਸ ਰੋਕ। अच्छा बर्सी ऐस रोक रोकनी है। ਬਰਸੀ ਜਿਹੜੇ ਰੋਕਣੀ ਹੈ ਨਾ ਐਸ ਰੋਕ। हाँ जी ठीक है। ਆਪਣਾ ਜਿਹੜਾ ਨਾ ਆਹ ਪਾਸਾ ਇਹ ਪਿੱਛੇ ਕਰਨਾ। अच्छा ਇਹ ਪਿੱਛੇ ਕਰਨਾ ਕਿਉਂ ਬਰਸੀ ਨੇ ਐਸ ਰੋਕ ਹੋਣਾ। ਅੱਛਾ ਜੀ ਦੋਸਤੋ ਅਸੀਂ ਨਾ ਹੁਣ ਗੱਤਕੇ ਦੇ ਬਾਰੇ ਇਹਨਾਂ ਬਜ਼ੁਰਗਾਂ ਕੋਲ ਪੁੱਛਾਂਗੇ। ਇਹਨਾਂ ਨੂੰ ਵੀ ਕਾਫੀ ਤਜਰਬਾ ਹੈ ਗੱਤਕਾ, ਇਹ ਵੀ ਖੇਲਦੇ ਰਹੇ ਨੇ, ਬਜ਼ੁਰਗ ਵੀ ਖੇਲਦੇ ਰਹੇ ਨੇ। ਅਸੀਂ ਗੱਤਕੇ ਦੇ ਸ਼ਾਟ ਵੀ ਤੁਹਾਨੂੰ ਦਿਖਾਵਾਂਗੇ ਤੇ ਇਹਨਾਂ ਕੋਲੋਂ ਪੁੱਛਦੇ ਹਾਂ ਜੀ ਗੱਤਕਾ ਕਿਸ ਤਰ੍ਹਾਂ ਖੇਲਿਆ ਜਾਂਦਾ। ਬਜ਼ੁਰਗੋ ਤੁਹਾਨੂੰ ਦੱਸੋ ਕਿ ਗੱਤਕਾ ਜਿਹੜਾ ਉਹ ਗੇਮ ਪੁਰਾਣੇ 47 ਤੋਂ ਪਹਿਲੇ ਲੋਕ ਖੇਲਦੇ ਹੁੰਦੇ ਸੀ। ਹਾਂਜੀ ਇੱਕ ਬੰਦਾ ਜਿਹੜਾ ਸੀ ਉਹ ਕਈਆਂ ਬੰਦਿਆਂ ਨੂੰ ਡੰਡੇ ਦੇ ਨਾਲ ਹੀ ਰੋਕ ਲੈਂਦਾ ਸੀ ਤੇ ਇਹ ਕਿਸ ਤਰ੍ਹਾਂ ਖੇਡਿਆ ਜਾਂਦਾ ਸੀ? ਇਹ ਜੀ ਸਿਰਫ ਨਾ ਆ ਪੈਰਾਂ ਦੀ ਗੱਲ ਹੁੰਦੀ। ਅੱਛਾ ਆ ਪੈਰ ਜਿਹੜਾ ਨਾ ਹਾਂਜੀ ਇਹ ਤਿੰਨ ਪੈੜਾ ਹੁੰਦਾ। ਤਿੰਨਾਂ ਪੈਰਾਂ ਤੇ ਫਿਰਨਾ ਬੰਦੇ ਦਾ ਚਾਰ ਸਪੇਰੇ। ਅੱਛਾ ਪਿੱਛਾ ਨਹੀਂ ਕਿਸੇ ਨੂੰ ਦੇਣਾ। ਹਾਂਜੀ ਪਿੱਛਾ ਨਹੀਂ ਦੇਣਾ ਸਿਰਫ ਆ ਹੀ ਹੱਥ ਰੱਖਣਾ। ਅੱਛਾ ਹਾਂਜੀ ਤਿੰਨਾਂ ਪੈਰਾਂ ਤੇ ਫਿਰਨਾ ਤੇ ਡੰਡਾ ਰੋਕਣਾ। ਐਸ ਰੋਕ ਐਸ ਰੋਕ ਐਸ ਰੋਕ। ਵਰਸ਼ੀ ਜਿਹੜੀ ਆ ਨਾ ਇਹ ਐਸ ਰੋਕ ਰੋਕੀ ਜਾਂਦੀ ਆ। ਅੱਛਾ ਵਰਸ਼ੀ ਐਸ ਰੋਕ ਰੋਕੀ ਜਾਂਦੀ ਆ। ਡੰਡਾ ਜਿਹੜਾ ਇਹ ਐਸ ਰੁਕ ਵੀ ਰੋਕਿਆ ਜਾਂਦਾ ਐਸ ਰੁਕ ਵੀ ਰੋਕਿਆ ਜਾਂਦਾ। ਅੱਛਾ ਹਾਂਜੀ ਫਿਰ ਆ ਪੈਰ ਇੱਥੇ ਜਾਣਾ ਇਹ ਹੁਣ ਚੁਸਤੀ ਨਹੀਂ ਬੁਢਾਪਾ। ਫਿਰ ਆ ਪੈਰ ਇੱਥੇ ਜਾਣਾ ਫਿਰ ਨਾ ਚਾਰ ਚਪੇਰੇ ਆ ਲੇਕਿਨ ਪਿੱਛਾ ਨਹੀਂ ਦੇਣਾ ਕਿਸੇ ਨੂੰ। ਅੱਛਾ ਪਿੱਛਾ ਨਹੀਂ ਦੇਣਾ। ਪਿੱਛਾ ਨਹੀਂ ਦੇਣਾ ਅੱਗੇ ਆਪਣਾ ਸੀਨੇ ਦੇ ਨਾਲ ਹੀ ਲੜਨਾ। ਸੀਨੇ ਦੇ ਨਾਲ ਲੜਨਾ। ਅੱਛਾ ਵਰਸ਼ੀ ਐਸ ਰੁਕ ਰੁਕੀ ਜਾਂਦੀ ਆ। ਡੰਡਾ ਐਸ ਰੁਕ ਵੀ ਤੇ ਐਸ ਰੁਕ ਵੀ ਰੋਕਿਆ ਜਾਂਦਾ। ਅੱਛਾ ਹਾਂਜੀ ਫਿਰ ਇੱਥੇ ਉਹ ਗੋਡਾ ਲਾ ਕੇ ਹਾਂਜੀ ਗੋਡਾ ਲਾ ਕੇ ਅਗਲੇ ਜੋਰ ਤੇ ਡੰਡਾ ਮਾਰਨਾ। ਅੱਛਾ ਬਹਿ ਕੇ ਡੰਡਾ ਰੋਕ ਕੇ ਫਿਰ ਹੁਣ ਉੱਠਿਆ ਨਹੀਂ ਜਾਂਦਾ ਉੱਠਣਾ ਫਿਰ ਇਤਨਾ। ਅੱਛਾ 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 ਹਾਂਜੀ ਤੇ ਫਿਰ ਦੁਸ਼ਮਣ ਨੂੰ ਆਪਣੀ ਫਿਰ ਅੱਖ ਨਹੀਂ ਝਮਕਣੀ। ਅੱਛਾ ਅੱਖ ਵੀ ਨਹੀਂ ਝਮਕਣੀ। ਨਾ ਅੱਖ ਦੱਸਦੀ ਆ ਵੀ ਮੈਂ ਡੰਡਾ ਫਲਾਣੇ ਥਾਂ ਮਾਰਨਾ। ਅੱਛਾ ਤੁਸੀਂ ਮੇਰੇ ਦੁਸ਼ਮਣ ਤੁਸੀਂ ਮੇਰੇ ਤੇ ਡੰਡਾ ਮਾਰਨਾ ਤੁਹਾਡੀ ਅੱਖ ਉਧਰ ਨੂੰ ਹੋਣੀ ਆ। ਮੈਂ ਅੱਖ ਦਾ ਤੁਹਾਡੀ ਅੱਖ 'ਚ ਅੱਖ ਰੱਖਣੀ ਆ। ਅੱਛਾ ਹਾਂਜੀ ਫਿਰ ਐਸ ਰੁਕ ਵੀ ਡੰਡਾ ਰੋਕਣਾ ਐਸ ਰੁਕ ਵੀ ਇਹਨੂੰ ਕਹਿੰਦੇ ਸਿਰ ਮੋਢਾ। ਅੱਛਾ ਸਿਰ ਮੋਢਾ। ਇਹਨੂੰ ਕਹਿੰਦੇ ਸਿਰ ਮੋਢਾ। ਅੱਛਾ ਹਾਂਜੀ ਜਿਹੜਾ ਐਸ ਰੁਕ ਗੋਡਾ ਲਾ ਕੇ ਹਾਂਜੀ ਜ਼ਮੀਨ ਤੇ ਗੋਡਾ ਲਾ ਕੇ ਹਾਂਜੀ ਅਗਲੇ ਡੰਡਾ ਮਾਰਨਾ ਗੋਡੇ ਤੇ। ਅੱਛਾ ਇਹ ਡੰਡਾ ਵਿਖਾਓ ਜੀ ਇੱਕ ਮਿੰਟ। ਅੱਛਾ ਐਸ ਰੁਕ ਐਸ ਰੁਕ। ਅੱਛਾ ਬਰਸੀ ਐਸ ਰੁਕ। ਅੱਛਾ ਬਰਸੀ ਐਸ ਰੋਕ ਰੋਕਣੀ ਹੈ। ਬਰਸੀ ਜਿਹੜੇ ਰੋਕਣੀ ਹੈ ਨਾ ਐਸ ਰੁਕ। ਹਾਂਜੀ ठीक है। ਆਪਣਾ ਜਿਹੜਾ ਨਾ ਆਹ ਪਾਸਾ ਇਹ ਪਿੱਛੇ ਕਰਨਾ। ਅੱਛਾ ਇਹ ਪਿੱਛੇ ਕਰਨਾ ਕਿਉਂ ਬਰਸੀ ਨੇ ਐਸ ਰੁਕ ਹੋਣਾ। ਇਹਨੂੰ ਪਿੱਛੇ ਕਰਨਾ ਇਹ ਐਸ ਰੁਕ ਰੋਕਣਾ ਬਰਸੀ ਰੋਕਣੀ ਹੈ। ਹਾਂਜੀ ਜਿਸ ਤਰ੍ਹਾਂ ਕੁਸ਼ਤੀ ਦੇ ਵਿੱਚ ਦਾਅ ਹੁੰਦੇ ਨੇ ਹਾਂਜੀ ਇਹਦੇ ਵਿੱਚ ਵੀ ਇਹ ਦਾਅ ਹੁੰਦੇ ਨੇ। ਇਹਦੇ ਵਿੱਚ ਇਹ ਦਾਅ ਹੁੰਦੇ ਆ। ਬਰਸੀ ਵਾਲੇ ਨੂੰ ਬੰਦਾ ਬਰਸੀ ਲੱਗਣ ਨਹੀਂ ਦਿੰਦਾ। ਅੱਛਾ ਬਰਸੀ ਇੱਕ ਜਿਹੜਾ ਨਾ ਹਥਿਆਰ ਇਹ ਬਕਾਰ ਹੈ ਗੱਤਕੇ ਵਾਲੇ ਵਾਸਤੇ। ਅੱਛਾ ਤੇ ਫਿਰ ਆ ਗੋਡਾ ਲਾਉਣਾ ਜ਼ਮੀਨ ਤੇ। ਹਾਂਜੀ ਗੋਡਾ ਲਾ ਕੇ ਜ਼ਮੀਨ ਤੇ ਆ ਜਾਂ ਡੰਡਾ ਇਹ ਅਗਲੇ ਦੇ ਗੋਡੇ ਤੇ ਮਾਰਨਾ ਜਾਂ ਹਰਕ ਤੇ ਮਾਰਨਾ ਡੰਡਾ। ਅੱਛਾ ਨੀਵਿਆਂ ਹੋ ਕੇ ਜੇ ਹਰਕ ਤੇ ਮਾਰੇਗਾ ਉਹਦੀ ਬਾਹ ਬਕਾਰ ਹੋ ਜਾਏਗੀ। ਅੱਛਾ ਜੇ ਗੋਡੇ ਤੇ ਮਾਰੇਗਾ ਉਹ ਤੁਰਨੋਂ ਫਿਰਨੋਂ ਜਾਂਦਾ ਰਹੇਗਾ। ਫਿਰ
ਫਿਰ ਉਹ ਬੰਦਾ ਸਾਹਮਣੇ ਆਣ ਕੇ ਖਲੋ ਨਹੀਂ ਸਕਦਾ। ਅੱਛਾ ਇਹ ਤੁਸੀਂ ਜਿਹੜਾ ਗੱਤਕਾ ਸਿੱਖਿਆ ਸੀ ਹਾਂਜੀ। ਤੁਸੀਂ ਕਿਹਦੇ ਕੋਲ ਸਿੱਖਿਆ ਸੀ? ਮੈਂ ਸਿੱਖਿਆ ਕਿਸੇ ਕੋਲ ਨਹੀਂ, ਮੈਂ ਦੇਖ ਦੇਖ ਕੇ ਸਮਝ ਗਿਆ। ਇਹ ਬਜ਼ੁਰਗਾਂ ਨੇ ਤਾਂ ਮਾਸ਼ਾਅੱਲਾ ਬਹੁਤ ਗੱਤਕਾ ਇਹਨਾਂ ਨੂੰ ਆਉਂਦਾ। ਬਹੁਤ, ਲੇਕਿਨ ਮੈਂ ਜਿਹੜੇ ਖੇਡਦੇ ਸੀ ਨਾ ਹਾਂਜੀ। ਤੇ ਮੈਂ ਦੇਖ ਕੇ ਸਮਝ ਗਿਆ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਤੇ ਇੱਥੇ ਵੀ ਸਿੱਖ ਆਏ ਸੀ ਗੱਤਕਾ ਸਿਖਾਉਣ ਸਿੱਖਾਂ ਨੂੰ। ਅੱਛਾ ਜਿਹੜੇ ਇੱਥੇ ਆਏ ਤੇ ਇੱਥੇ ਚੰਦ ਬੰਦੇ ਜਿਹੜੇ ਸਿਆਣੇ ਸੀ ਨਾ ਉਹਨਾਂ ਨੇ ਹਾਂਜੀ। ਕਿਹਾ ਸਾਨੂੰ ਵੀ ਸਿਖਾਓ। ਉਹਨਾਂ ਨੇ ਕਿਹਾ ਤੁਹਾਨੂੰ ਨਹੀਂ ਸਿਖਾਉਣਾ ਮੁਸਲਮਾਨਾਂ ਨੂੰ, ਅੱਛਾ ਮੁਸਲਮਾਨਾਂ ਨੂੰ ਨਹੀਂ ਸਿਖਾਉਣਾ। ਨਹੀਂ ਸਿਖਾਉਣਾ। ਉਹ ਫਿਰ ਮੁਸਲਮਾਨ ਚੰਦ ਦਿਨਾਂ ਬਾਅਦ ਕਹਿਣ ਲੱਗੇ ਆਓ ਸਾਡੇ ਆਏ ਤੇਰੇ ਸ਼ਾਗਿਰਦਾਂ ਨੇ ਸਾਡੇ ਨਾਲ ਗੱਤਕਾ ਖੇਲਣ। ਉਹਨਾਂ ਮੁਸਲਮਾਨਾਂ ਨੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ। ਅੱਛਾ ਉਹਨਾਂ ਦੇਖ ਕੇ ਅੱਛਾ ਦੇਖ ਕੇ ਗੱਤਕਾ ਸਿੱਖ ਗਏ ਸੀ। ਜਿਹੜੀ ਅਕਲ ਬੰਦੇ ਦੀ ਹੁੰਦੀ ਨਾ ਹਾਂਜੀ। ਇਹ ਦੇਖ ਕੇ ਸਮਝ ਜਾਂਦੀ ਆ। ਇਸ ਤਰ੍ਹਾਂ ਹੀ ਹੈ। ਹਾਂਜੀ ਇੱਥੇ ਵੀ ਰੋਕਣਾ ਡੰਡਾ, ਇੱਧਰ ਵੀ ਰੋਕਣਾ। ਫੁਰਤੀ ਹੋਣੀ ਚਾਹੀਦੀ ਹੈ ਇਹਦੇ ਵਿੱਚ। ਫੁਰਤੀ ਚੁਸਤੀ ਨਾ ਹੋਵੇ ਤਾਂ ਫਿਰ ਗੱਲ ਨਹੀਂ ਬਣਦੀ। ਗੱਤਕਾ ਖੇਲਦਾ ਹੁਣ ਇੱਥੇ ਆ, ਖੇਲਦਾ ਉੱਥੇ ਪਹੁੰਚਾ ਹੋਵੇਗਾ। ਅੱਛਾ ਤੁਹਾਡੇ ਦੁਆਲੇ ਘੇਰਾ ਪਾਇਆ ਹੋਵੇਗਾ। ਤੁਸੀਂ ਵੀ ਕਦੀ ਕਿਸੇ ਨਾਲ ਲੜਾਈ ਕੀਤੀ ਗੱਤਕੇ ਦੇ ਉੱਤੇ? ਤੁਹਾਨੂੰ ਦੱਸਿਆ ਨਹੀਂ 6 ਬੰਦੇ 3 ਘੋੜੀਆਂ ਤੇ ਆਏ ਰਾਤ ਨੂੰ ਮੈਨੂੰ ਮਾਰਨ ਵਾਸਤੇ। ਇੰਡੀਆ 'ਚ? ਇੱਥੇ। ਅੱਛਾ ਇੱਥੇ। ਰਾਤ ਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਨੂੰ ਵੀ ਕਿੱਥੇ ਹੁੰਦਾ, ਉਹਨਾਂ ਨੇ ਦੱਸਿਆ ਫਲਾਨੀ ਜਗ੍ਹਾ ਤੇ। ਤੁਹਾਡੀ ਦੁਸ਼ਮਣੀ ਸੀ ਕਿਸੇ ਨਾਲ? ਦੁਸ਼ਮਣ ਮੈਂ ਜਾਂਦਾ ਹੁੰਦਾ ਸੀ ਕਬਜ਼ੇ ਤੇ। ਅੱਛਾ ਇਕੱਲਾ ਹੀ। ਅੱਛਾ ਹਾਂਜੀ ਉਹ ਰਾਤ ਨੂੰ ਆ ਗਏ, ਉਹਨਾਂ ਨੇ ਮੈਨੂੰ ਘੇਰਾ ਪਾ ਲਿਆ। ਮੇਰੇ ਕੋ ਖੂਨ ਹੁੰਦਾ ਸੀ ਜਿਹੜੇ ਆਲੇ ਦੁਆਲੇ ਪਤਰੀ ਲਪੇਟੀ ਹੁੰਦੀ ਸੀ, ਨਾ ਟੁੱਟੇ ਤੇ ਨਾ ਵਡੋਵੇ। ਅੱਛਾ ਉਹ ਘੋੜੀਆਂ ਦੇ ਲਾਪੇ ਬਾਹਰ ਕਰਨ ਮੈਂ ਰੋਕਦਾ ਰਿਹਾ ਜਿਹੜੇ ਚ ਰੋਕਦਾ ਰਿਹਾ 1 ਘੰਟਾ ਲੜਦੇ ਰਹੇ। ਫਿਰ ਜਿਹਦੇ ਵਿੱਚ ਮੈਂ ਕਿਹਾ ਮੈਂ ਬੇਬਸ ਹੋ ਗਿਆ ਹੁਣ। ਅੱਛਾ ਡਿੱਗ ਪਿਆ ਤੇ ਨਾਲ ਕੰਮ ਕਰ ਜਾਣਾ। ਰਾਤ ਸੀ, ਚਾਨਣੀ ਰਾਤ ਸੀ। ਤੇ ਪਰਾਂ 5-7 ਕਿੱਲਿਆਂ ਦੇ ਪੀਰ ਮਨਜੂਰ ਸ਼ਾਹ ਹੁੰਦਾ ਸੀ, ਉਹਦੀ ਬੈਗ ਸੀ ਸੂਬੇ ਮੱਚ ਦੀ ਉਹਦੀ। ਉਹਨਾਂ ਨੂੰ ਮੈਂ ਬਾਜ ਮਾਰੀ, ਉਹਨਾਂ ਕਿਹਾ ਤਗੜਾ ਹੋ ਅਸੀਂ ਆ ਗਏ ਆ। ਜਿਸਲੇ ਉਹ ਆਏ ਉਹਨਾਂ ਦਾ ਖੜਕਦਾ ਹੀ ਚਰੋਕਣਾ ਸੁਣਦੇ ਆ। ਅਸੀਂ ਕਿਹਾ ਕੋਈ ਹੱਲ ਠੋਕਦਾ। ਫਿਰ ਉਹ ਜਿਹੜੇ ਆਏ ਤੋਂ ਨੱਸ। ਤੁਸੀਂ ਗੱਤਕੇ ਦੇ ਨਾਲ ਹੀ ਉਹਨਾਂ ਨੂੰ ਮਾਰਨ ਦੇ ਸੀ ਉਦੋਂ ਦੇ ਸ਼ਾਮ ਬੰਦਿਆਂ ਦਾ? ਇਹ ਵੀ ਮੈਨੂੰ ਸਵੇਰੇ ਕਹਿੰਦਾ ਤੂੰ ਘੋੜੀ ਦੇ ਮੂੰਹ ਤੇ ਡੰਡਾ ਮਾਰਦਾ। ਉਹ ਮੈਂ ਕਿਹਾ ਮੇਰਾ ਵਕਤ ਨਹੀਂ ਲੱਗਾ, ਮੈਂ ਤਾਂ ਆਪਣਾ ਆਪ ਚੁੰਦਾ ਰਿਹਾ। ਘੋੜੀਆਂ ਤੇ ਘੇਰਾ ਪਾਇਆ ਸੀ। ਵਾਹ ਜੀ ਵਾਹ। ਸੱਟ ਨਹੀਂ ਲੱਗਣ ਦਿੱਤੀ। ਉਹ ਸਾਡਾ ਵਰਗਾ ਆਪਣਾ ਘੋੜੀ ਦੇ ਮਾਰਨਾ ਸੀ। ਉਹ ਘੋੜੀਆਂ ਨੇ ਘੇਰਾ ਪਾਇਆ, ਸਾਹ ਨਹੀਂ ਨਿਕਲ ਦਿੱਤਾ। ਲੇਕਿਨ ਫਿਰ ਵੀ ਤੁਹਾਨੂੰ ਗੱਤਕਾ ਆਉਂਦਾ ਸੀ ਤੇ ਜਿਹੜੀ ਤੁਹਾਡੀ ਜਾਨ ਬਚੀ। ਮੇਰੀ ਜਾਨ ਬਚ ਗਈ। ਬਚਾਉਣੇ ਵਾਲਾ ਰੱਬ ਹੈ। ਅਗਰ ਅੱਜ ਕੱਲ ਦੀ ਜਿਹੜੀ ਇਹ ਨਵੀਂ ਨਸਲ ਆ ਹਾਂ ਇਹਨਾਂ ਵਿੱਚੋਂ ਜਿਵੇਂ ਭਲਵਾਨੀ ਵੀ ਕਰਦੇ ਆ ਰਹੇ ਨੇ, ਹਾਂਜੀ। ਇਹ ਸਾਡਾ ਪੁਰਾਣਾ ਵਿਰਸਾ ਹੈ ਗੱਤਕਾ ਜਿਹੜਾ। ਹਾਂਜੀ ਹੁਣ ਤੇ ਬੰਦੂਕਾਂ ਚੱਲ ਗਈਆਂ, ਲੇਕਿਨ ਬੰਦੂਕਾਂ ਨਾਲੋਂ ਇਹ ਬੰਦੇ ਦੀ ਅਸਲ ਜਿਹੜੀ ਪਛਾਣ ਸੀ ਜਾਂ ਕੁਸ਼ਤੀ ਸੀ ਜਾਂ ਘੋੜ ਸੀ। ਹਾਂਜੀ ਇਹ ਡੰਡਾ ਜਿਹੜਾ ਸੀ ਜਿੱਦਾਂ ਉਹ ਰਾਤ ਨੂੰ ਮਾਰਨ ਆਏ ਸੀ। ਹਾਂਜੀ। ਜੇ ਅਗਰ ਉਹ ਹਥਿਆਰ ਹੁੰਦੇ ਉਹਨਾਂ ਕੋਲ, ਉਹਨਾਂ ਗੋਲੀ ਮਾਰ ਕੇ ਨਹੀਂ ਸੁੱਟ ਜਾਣਾ। ਲੇਕਿਨ ਉਹਦੇ ਇਹ ਕੋਈ ਨਹੀਂ ਸੀ। ਨਹੀਂ ਜੇ ਅਗਰ ਕਿਸੇ ਨੇ ਹੁਣ ਸਿੱਖਣਾ ਹੋਵੇ ਇਹਦੇ ਵਿੱਚ ਸਭ ਨੂੰ ਪਹਿਲੀ ਚੀਜ਼ ਕੀ ਹੋਣੀ ਚਾਹੀਦੀ? ਵਜ਼ਨ ਬੰਦੇ ਦਾ ਘੱਟ ਹੋਣਾ ਚਾਹੀਦਾ ਜਾਂ ਵੱਧ ਹੋਣਾ ਚਾਹੀਦਾ? ਵਜ਼ਨ ਦੀ ਗੱਲ ਨਹੀਂ ਜੀ। ਪਹਿਲੇ ਸਿਰਫ ਪੈਂਤੜਾ ਸਿੱਖਣਾ ਚਾਹੀਦਾ। ਅੱਛਾ ਆ ਪੈਰ ਦਾ ਅਦਲ ਬਦਲ ਕਰਨਾ ਹਾਂਜੀ ਇਹ ਸਿੱਖਣਾ ਚਾਹੀਦਾ। ਸਾਨੂੰ ਪਹਿਲਾਂ ਪੈਰ ਦਾ ਦੱਸੋ ਕਿਵੇਂ ਕਰਨਾ ਸ਼ੁਰੂ ਜਦੋਂ ਬੰਦਾ ਕਰਦਾ? ਪਿੱਛਾ ਨਹੀਂ ਦੇਣਾ। ਅੱਛਾ ਪਿੱਛਾ ਨਹੀਂ ਦੇਣਾ। ਪਿੱਛਾ ਨਹੀਂ ਦੇਣਾ। ਆ ਮੁੰਡਾ ਅਜੇ ਹੈਗਾ। ਹਾਂਜੀ ਚਾਚਾ ਗੁਲਾਮ ਮਜਦੀਨ ਸੀ। ਹਾਂਜੀ ਉਹਨਾਂ ਨੇ ਕਿਹਾ ਮੈਨੂੰ ਵੀ ਅਸੀਂ ਨਾ ਬੈਗ ਬਿਠਾ ਲਈਏ ਰਲ ਕੇ ਭੇਡਾਂ ਦੀ। ਰਾਤ ਨੂੰ ਬੈਗ ਬਿਠਾ ਲਈ। ਇੱਕ ਅਕਰਮ ਫੁੱਫੜ ਨਜ਼ਰ ਦਾ, ਇੱਕ ਮਹਮੂਦ, ਇੱਕ ਮੈਂ 3 ਪਹਿਰੇ ਤੇ। ਮੈਂ ਉਹਨਾਂ ਨੂੰ ਕਿਹਾ ਤੁਸੀਂ ਸੌਂ ਜਾਓ, ਮੈਂ ਪਹਿਰਾ ਦਿਨਾ ਚਾਨਣੀ ਰਾਤ ਹੈ। ਪਹਿਰੇ ਤੇ ਮੈਂ ਇਕੱਲਾ ਹੀ ਖੜਾ ਹਾਂ। ਮੈਂ ਦੂਰ ਦੇਖਿਆ ਕਾਲਾ ਜਿਹਾ ਮੈਨੂੰ ਨਾ ਚੀਜ਼ ਨਜ਼ਰ ਆਈ ਬੰਨੇ ਦੇ ਨਾਲ। ਮੈਨੂੰ ਨਹੀਂ ਸੀ ਪਤਾ ਬਘਿਆੜ ਹੈ। ਅੱਛਾ ਜਿਹੜੇ ਮੈਂ ਲਾਗੇ ਗਿਆ ਤਾਂ ਬਘਿਆੜ ਤੇ ਛੰਡ ਕੇ ਖਲੋ ਗਿਆ। ਹੁਣ ਉਹ ਵੀ ਖੜਾ, ਮੈਂ ਵੀ ਖੜਾ। ਮੈਂ ਕਹਿੰਦਾ ਵੀ ਇਹਨੇ ਮੇਰੇ ਤੇ ਹਮਲਾ ਕਰਨਾ। ਅੱਛਾ ਮੈਂ ਹੁਣ ਆਪਣਾ ਬਚਾਅ ਕਿਵੇਂ ਸੋਚ ਰਿਹਾ ਵੀ ਇਹਨੇ ਮੇਰੇ ਤੇ ਹਮਲਾ ਜਿਹੜਾ ਕੀਤਾ ਨਾ, ਮੈਂ ਇਸ ਤਰ੍ਹਾਂ ਨਾ ਆ ਡਾਂਗ ਜਿਹੜੀ ਨਾ ਇਹ ਸੀਨੇ 'ਚ ਡਾਵਾਂਗਾ। ਇਹ ਮੇਰੇ ਉੱਤੋਂ ਹੀ ਉਲਟ ਕੇ ਡਿੱਗੇਗਾ। ਅੱਛਾ ਖੈਰ ਉਹ ਨਹੀਂ ਹਿੱਲਿਆ, ਮੈਂ ਵੀ ਨਹੀਂ ਹਿੱਲਿਆ। ਫਿਰ ਮੈਂ ਮਹਮੂਦ ਨੂੰ ਤੇ ਅਕਰਮ ਨੂੰ ਬਾਜ਼ ਮਾਰੀ। ਮੈਂ ਕਿਹਾ ਉਰੇ ਆਓ। ਇਹ ਜੇ ਸੁੱਤੇ ਜਿਹੜੇ ਉੱਠ ਕੇ ਆਏ ਨਾ, ਕਹਿੰਦੇ ਕੀ ਹੈ? ਮੈਂ ਕਿਹਾ ਉਹ ਖੜਿਆ ਆਪਣੀ ਟਹਿ ਕੇ, ਉਹ ਨਹੀਂ ਹਿੱਲਿਆ। ਅਸੀਂ ਗੱਲਾਂ ਕਰਦੇ ਰਹੇ। ਅੱਛਾ ਅਖੀਰ ਉਹਨੇ ਨਾ ਛਾਲ ਮਾਰ ਕੇ ਤੇ ਕਮਾਦੇ ਜਾ ਵੜਿਆ। ਅੱਜ ਇੱਥੇ ਮੋਟਰ ਲੱਗੀ ਹੈ, ਇਸ ਕਿਲੇ ਦੀ ਗੱਲ ਹੈ। ਸਹੀ ਫਿਰ ਸਵੇਰ ਨੂੰ ਜਿਹੜੇ ਅਸੀਂ ਦੱਸਿਆ, ਉਦੋਂ ਸਦਰ ਅਯੂਬ ਦਾ ਜ਼ਮਾਨਾ ਸੀ ਕਿ ਬਿਰਲੇ ਨੇ ਬੰਦੂਕ ਲਈ ਸੀ।
ਸਵੇਰੇ ਫਿਰ ਚਾਚਾ ਗੁਲਾਮ ਮਜਦੀ ਨੂੰ ਬੰਦੂਕ ਲਿਆ ਕੇ ਫਿਰ ਹੋਰ 2-3 ਬੰਦੇ ਸਾਡੇ ਨਾਲ ਪਹਿਰੇ 'ਚ ਖਲੋਤੇ। ਇਹ ਦਿਲ ਵਿੱਚ ਡਰ ਨਹੀਂ ਸੀ। ਸਹੀ ਗੱਲ ਹੈ ਜੀ। ਮੈਂ ਇੱਕ ਵਾਰੀ ਆਇਆ ਉੱਥੋਂ ਜਨਰਲ ਅਕਬਾਲ ਖਾਂ ਕੋਲੋਂ ਜ਼ਮੀਨ ਦੇ ਕੇਸ ਤੇ, ਰਾਤ ਦੇ 12 ਵੱਜ ਗਏ ਮੈਨੂੰ ਅਜਨਿਆਲ, ਮੈਨੂੰ ਬੰਦੇ ਕਹਿੰਦੇ ਤੂੰ ਇੱਥੇ ਰਹਿ ਪਾ, ਰਾਤ ਬੜੀ ਗਈ ਆ। ਮੈਂ ਕਿਹਾ ਆਹ ਪਿੰਡ ਮੇਰਾ। ਅੱਛਾ। ਜਿਹੜੇ ਮੈਂ ਰਾਹ ਜਾਏ ਮੈਨੂੰ ਉਡਾਂ ਦੇ ਕੁੱਤੇ ਪੈ ਗਏ। ਉਹਨਾਂ ਨੇ ਮੈਨੂੰ ਬਹੁਤ ਚੀਰਿਆ। ਅੱਛਾ। ਮੇਰਾ ਝੋਲਾ ਵੀ ਲੈ ਗਏ। ਉਦੋਂ ਤੁਹਾਡੇ ਕੋਲ ਡਾਂਗ ਕੋਈ ਨਹੀਂ ਸੀ ਹੈ? ਲਾਹੌਰੋਂ ਤੋਂ ਆ ਅੱਛਾ, ਗਿਆ। ਲਾਹੌਰੋਂ ਆ ਰਹੇ ਸੀ। ਫਿਰ ਉਹ ਜਿਹੜੇ ਇੱਕ ਕੁੱਤਾ ਛੱਡਣ ਚੱਲ ਗਿਆ ਝੋਲਾ ਮੇਰਾ ਆਪਣੇ ਡੇਰੇ ਤੇ, ਦੂਸਰਾ ਮੇਰੇ ਤੋਂ ਲੋਈ ਖਿੱਚ ਕੇ ਪਾੜਨ ਲੱਗ ਪਿਆ। ਇਹਨੇ ਨਾਲ ਮੇਰਾ ਸਾਹ ਨਿਕਲ ਗਿਆ, ਮੈਂ ਕਿੱਕਰ ਤੇ ਚੜ ਗਿਆ। ਅੱਛਾ। ਉਹ ਜਿਹੜੇ ਪਰਾਂ ਹੋ ਕੇ ਲੰਮੇ ਪੈ ਗਏ, ਮੈਂ ਹੌਲੀ ਹੌਲੀ ਉਤਰਿਆ। ਆਹ ਪੁਲ ਤੇ ਝਰੇੜੇ ਰਹਿੰਦੇ ਇਹਨਾਂ ਨੂੰ ਮੈਂ ਠਾਲ ਕੇ ਖੜਿਆ। ਫਿਰ ਗਏ ਉਹਨੂੰ ਛੱਡਿਆ ਔਰ ਨੂੰ। ਉਹਨੇ ਜਿਹੜੇ ਮੇਰੇ ਜ਼ਖਮ ਦੇਖੇ ਨਾ ਆਰ ਪਾਰ ਹੋਏ, ਉਹਨੇ ਮੇਰੇ ਗਰਮ ਪਾਣੀ ਕਰਕੇ ਧੋਤੇ, ਧੋ ਕੇ ਪੱਟੀਆਂ ਬੱਧੀਆਂ। ਮੈਨੂੰ ਕਹਿੰਦਾ ਤੂੰ ਹੁਣ ਇੱਥੇ ਰਹੋ, ਸਵੇਰੇ ਤੈਨੂੰ ਛੱਡਿਆ ਮਨ। ਉਹ ਲਾਪੇ ਆਪੋ ਵੀ ਜੀ ਗੱਲਾਂ ਕਰਨ ਵਿੱਚ ਸਾਡੇ ਤਾਂ ਪਰਚਾ ਨਾ ਕਿਤੇ ਹੋ ਜਾਏ। ਉਹ ਮੈਂ ਕਿਹਾ ਭਾਈ ਫਿਕਰ ਨਾ ਕਰੋ, ਮੇਰੇ ਮੁਕੱਦਰਾਂ 60 ਸੀ ਲੱਗ ਗਏ। ਸਹੀ ਸਹੀ। ਲਓ ਜੀ ਬਾਬਾ ਜੀ ਉੱਠੋ ਹਾਂ ਤੁਸੀਂ ਵੀ, ਹੁਣ ਥੋੜਾ ਗੱਤਕਾ ਸਾਨੂੰ ਖਿਲਾਓ, ਦਿਖਾਓ ਸਾਨੂੰ ਸਾਡੀ ਇਹ ਜਿਹੜੀ ਨਸਲ ਆ। ਛੋਟਾ ਹੁੰਦਾ ਨਾ ਗੱਤਕੇ ਵਾਲੇ ਦਾ, ਹਾਂਜੀ। ਫਿਰ ਉਹ 2.5 ਹੱਥ ਦਾ ਹੁੰਦਾ। 2.5 ਹੱਥ ਦਾ? 2.5 ਹੱਥ ਦਾ ਆਹ ਲੰਮਾ। ਇੱਕ ਛੋਟੀ ਜਿਹੀ ਫੜ ਲਓ। ਇੱਕ ਡੰਡਾ ਤੁਸੀਂ ਫੜ ਲਓ ਜੀ। ਇੱਧਰ ਉਧਰ ਉਧਰ ਹੋਇਓ ਉਧਰ। ਮਜੀਦ ਨੂੰ ਕਰ ਤੂੰ ਆਏ ਇੱਕ ਮਿੰਟ ਖਲੋ ਜਾਓ, ਇੱਕ ਮਿੰਟ, ਇੱਕ ਮਿੰਟ। ਮੈਂ ਤੁਹਾਡੇ ਇੱਧਰ ਖਲੋਵਾਂ। ਖਲੋ ਜਾਓ ਇੱਕ ਮਿੰਟ, ਇੱਕ ਮਿੰਟ ਬਾਬਾ ਜੀ। ਹਲੇ ਨਹੀਂ ਸ਼ੁਰੂ ਕਰਨਾ। ਖੋ ਜਾ ਹਲੇ ਨਹੀਂ ਸ਼ੁਰੂ ਕਰਨਾ। ਤੁਸੀਂ ਇੱਧਰ ਆ ਜਾਓ। ਅੱਛਾ ਤਾਂ ਮੰਜੀ ਥੋੜੀ ਹੋਰ ਨਾ ਇੱਧਰ ਕਰ ਦੇ ਮੰਜੀ ਨੂੰ ਪਰਾਂ ਕਰ ਦਿਓ। ਉਹਦਾ ਦੇ ਲੈ ਤੇ ਜੀ ਕਰੋ ਜੀ। ਛੋਟਾ ਛੋਟਾ ਬਾਤ ਮੈਂ ਤੇ ਕੰਮ ਕਰ। ਨਹੀਂ ਕਰੋ 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 ਇੱਕ ਵਾਰੀ। ਥੋੜੇ ਹੋਰ ਕਰੋ। ਵਾਹ। ਦੇਖਦਾ ਨੀਗਾ। ਅੱਛਾ ਦਿਸਦਾ ਨਹੀਂ। ਥੋੜਾ ਅੱਗੇ ਆਓ, ਥੋੜਾ ਅੱਗੇ ਆਓ। ਦੇਖਦਾ ਨਹੀਂ ਦੇਖਦਾ ਖਲੋ ਜਾ, ਨਹੀਂ ਖਲੋ ਜਾ। ਦੇਖਿਆ ਜਦ ਕੰਮ ਥੋੜਾ ਅੱਗੇ ਆਓ, ਉਹ ਚੁਸਤੀ ਨਹੀਂ ਹੈ। 1-2 ਮਿੰਟ ਦੀ ਤੇ ਬਣਾਉਣੀ ਸਾਰੀ। ਥੋੜੇ ਅੱਗੇ ਆਓ। ਚਲੋ ਜੀ। ਬਸ ਨਜ਼ਰ ਦੀ ਕੰਮ ਕਰਦੀ। ਉਹਦਾ ਘੁਮਾ ਕੇ ਦੱਸ। ਹਾਂ 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 ਵਾਹ। ਯਾਰ ਮੇਰੇ ਘਰ ਜਾਣਾ ਛੋਟਾ ਯਾਨੀ ਆਓ ਪਿੱਛਾ ਫੇਰ ਇੱਕ ਵਾਰੀ ਆਓ। ਦੁਸ਼ਮਣ ਨੂੰ ਪਿੱਛਾ ਨਹੀਂ ਦੇਣਾ ਬਸ ਆਏਗਾ। ਆ ਜਾਓ ਆ ਜਾਓ। ਨੰਦਾ ਗਾੜੀ ਕਰੇ। ਹਾਂ 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 ਚਲੋ ਹੁਣ ਆਓ। ਤਾਂ ਜੜ ਚਲੋ ਜੀ। ਹਾਏ ਹਾਏ ਨਜ਼ਰ ਬਾਦ ਵੇਖ ਲਓ ਜੀ, ਕਮਜ਼ੋਰ ਆ ਬਜ਼ੁਰਗਾਂ ਦੀ। ਬਸ ਸਾਨੂੰ ਉਂਝ ਘੁਮਾ ਕੇ ਉਹਨੂੰ ਵਿਖਾ, ਤੁਸੀਂ ਇੱਕ ਵਾਰ ਘੁਮਾ ਕੇ ਵਿਖਾਓ। ਇੱਧਰ ਆ ਜਾਓ। ਸਾਹ ਲੈ ਲਓ ਤੇ ਥੋੜਾ ਜਿਹਾ ਘੁਮਾ ਕੇ ਬਾਹਰ ਸਾਹ ਲੈ ਲਓ ਪਹਿਲਾਂ। ਆ ਲੈ ਲਓ। ਆ ਫੜਾ ਆ ਲੰਮਾ ਖਲੋ ਜਾਓ। ਆ ਲੰਮਾ ਛੋਟਾ ਉਹ ਬਸ ਖਲੋ ਜਾਓ ਖਲੋ ਜਾਓ ਬਸ। ਪਰ ਹੋ ਜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ। ਅੱਛਾ ਹੁਣ ਅੱਲਾ ਵਾਹ ਵਾਹ। ਕਮਾਲ ਹੈ ਜੀ, ਕਮਾਲ ਹੈ। ਆਓ ਜੀ ਹੁਣ ਤੁਸੀਂ। ਆਓ ਜੀ, ਵਾਹ ਜੀ ਵਾਹ। ਆ ਰੱਖ ਨਾ ਹਾਂਜੀ ਇਹ ਇੱਥੇ ਰੱਖ। ਕਰੋ ਹਾਂ। ਇਹ ਇੱਕ ਹੱਥ ਕਿਉਂ ਪਿੱਛੇ ਰੱਖਦੇ ਹੋ? ਇਹਦੇ ਵਿੱਚ ਇੱਕ ਗੱਡੀ ਹੁੰਦੀ ਹੈ। ਹਾਂਜੀ। ਇਹ ਗੱਡੀ ਅਗਲਾ ਬਾਲ ਵੀ ਰੋਕਦੀ ਹੈ। ਅੱਛਾ ਅੱਛਾ ਲੇਕਿਨ ਅੱਛਾ। ਗੱਡੀ ਹੁੰਦੇ ਬਾਵਜੂਦ ਨਹੀਂ। ਚਲੋ ਕਰੋ ਜੀ। ਵਾਹ। ਆ ਪੈਰ ਜਿਹੜਾ ਨਾ ਇਹਨੂੰ ਕੀ ਕਹਿੰਦੇ ਆ ਜਿਹੜਾ ਹੁਣ ਤੁਸੀਂ ਮਾਰਿਆ? ਇਹਨੂੰ ਕਹਿੰਦੇ ਸਿਰ ਮੋਢਾ। ਸਿਰ ਮੋਢਾ। ਤੇ ਜਿਹੜਾ ਲੱਤ ਨੂੰ ਮਾਰਦੇ ਨੇ ਗੋਡੇ ਨੂੰ ਬਹਿ ਕੇ, ਉਹ ਕਰੋ ਹਾਂ। ਸਾਹ ਕਰਦੇ ਆ ਯਾਰ। ਆਹਾ। ਕੋਈ ਸਾਹ ਲੈ ਲਓ। ਵਾਹ। ਇਹਨੂੰ ਕੀ ਕਹਿੰਦੇ ਨੇ? ਇਹ ਵੀ ਦਾਸ ਦਾ ਅਗੇ ਦਾ ਗੋਡਾ ਤੋੜਨਾ, ਗਿੱਟਾ ਤੋੜਨਾ,
ਜਿਹਦਾ ਗੋਡਾ ਟੁੱਟ ਜੇ ਬੰਦਾ ਬਕਾਰ ਅਗਰ ਤੁਹਾਡੇ ਕੋਲ 4 ਬੰਦੇ ਆਲੇ ਦੁਆਲੇ ਆ ਜਾਣ ਉਹਨਾਂ ਨੂੰ ਕਿਸ ਤਰ੍ਹਾਂ ਰੋਕਦੇ ਹੋ? ਉਹਨੂੰ ਹਾਂਜੀ। ਵਾਹ ਜੀ ਵਾਹ, ਕਮਾਲ ਹੈ। ਇਹ ਜੀ ਅੱਜ ਦੀ ਵੀਡੀਓ ਹੈ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਨੂੰ ਗੱਤਕੇ ਦਾ ਨਹੀਂ ਪਤਾ। ਤੇ ਆ ਬਜ਼ੁਰਗ ਜਿਹੜੇ ਇੱਕ 90 ਸਾਲ ਦੇ ਬਜ਼ੁਰਗ ਨੇ, ਸਾਡੇ ਕੋਲ ਇੱਕ 85 ਸਾਲ ਦੇ ਨੇ, ਇਹਨਾਂ ਨੇ ਸਾਨੂੰ ਅੱਜ ਦਿਖਾ ਦਿੱਤਾ ਗੱਤਕਾ ਕਿਵੇਂ ਖੇਲੀਦਾ। ਚਲਾਕੀ ਦਾ ਗੋਡਾ ਲਾ ਕੰਮ ਕੇ ਹਾਂਜੀ। ਇਹ ਚਲਾਕੀ ਦਾ ਕੰਮ ਆ। ਵਾਹ ਜੀ ਵਾਹ, ਬਾਬਾ ਜੀ ਦੇਖੋ ਫੁਰਤੀਆਂ ਵੇਖੋ ਬਾਬਾ ਜੀ ਦੀਆਂ। ਹਾਂਜੀ। ਚਲੋ ਆਓ। ਫੁਰਤੀ ਤਾਂ ਕਿਤੇ ਡੰਡੇ ਪਾਦੇ ਅਤੇ ਤਾਂ ਵਾਹ ਜੀ ਵਾਹ, ਤੋੜ ਦਿੱਤੀ ਜੀ ਤਾਰ ਵੀ ਬਾਬਾ ਜੀ ਨੇ। ਹੁਣ ਸਾਡਾ ਕੈਮਰਾ ਨਾ ਤੋੜ ਦਿਓ, ਬਸ ਤੇ ਥੋੜਾ ਧਿਆਨ ਰੱਖਿਓ। ਵਾਹ ਕਮਾਲ ਹੈ ਜੀ। ਆ ਜਗ੍ਹਾ ਥੋੜੀ ਹੈ ਲੇਕਿਨ ਫਿਰ ਵੀ ਦੇਖੋ ਜੀ ਬਾਬਾ ਜੀ ਦੀ ਫੁਰਤੀ। ਜਗ੍ਹਾ ਛੋਟੀ ਨਹੀਂ ਨਾ ਹੋਵੇ ਹਾਂਜੀ। ਇਹ ਬੰਦਾ ਦੂਰ ਤੱਕ ਘੁੰਮਦਾ ਮਾਸ਼ਾਅੱਲਾ ਜੀ, ਇਸ ਉਮਰ ਦੇ ਵਿੱਚ ਵੀ। ਜਗ੍ਹਾ ਥੋੜੀ ਹੈ। ਹਾਂਜੀ। ਜਗ੍ਹਾ ਥੋੜੀ ਆ ਮੈਂ ਬੇਟੀ ਕਿਤੇ ਮਾਰਦਾ ਡੰਡੇ ਗੱਤਕੇ ਵਾਲਾ ਤਾਂ ਓਏ ਹੋਏ, ਥੋੜਾ ਅੱਗੇ ਹੋ ਜਾਓ, ਥੋੜਾ ਅੱਗੇ ਹੋ ਜਾਓ। ਇਹ ਇੱਥੇ ਬੈਠਾ ਅੱਛਾ ਇੱਥੇ ਵੱਜਦਾ। ਅਤੇ ਓਏ ਹੋਏ 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 ਹੋਏ, ਕਮਾਲ ਹੈ ਜੀ, ਬੱਲੇ ਬੱਲੇ ਕਰਾਤੀ। ਲੋ ਜੀ, ਅੱਜ ਦਾ ਐਪੀਸੋਡ ਗੱਤਕੇ ਦਾ ਜਿਹੜਾ ਸਾਡੇ ਦੋਸਤਾਂ ਨੇ ਕਿਹਾ ਸੀ ਕਿ ਬਾਬਾ ਜੀ ਦਾ ਇੱਕ ਅਲੱਗ ਤੋਂ ਐਪੀਸੋਡ ਹੋਣਾ ਚਾਹੀਦਾ, ਤੇ ਅਸੀਂ ਇਹ ਬਣਾ ਰਹੇ ਹਾਂ ਜੀ ਐਪੀਸੋਡ ਉਹਨਾਂ ਵਾਸਤੇ। ਤੇ ਜਿਹੜੀ ਨਸਲ ਨੂੰ ਅੱਜ ਕੱਲ੍ਹ ਗੱਤਕੇ ਦਾ ਨਹੀਂ ਪਤਾ, ਅੱਜ ਪਤਾ ਚੱਲ ਗਿਆ ਹੋਣਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।